ਯਾਰ ਭਾਈ ਕਾਊਬॉय ਸਟਾਈਲਿਸ਼ ਨਾਲ ਕੂੜਾ ਚੁੱਕਦਾ ਸੀ ਇੱਥੋਂ ਅੱਜ ਫਟੀਆਂ ਕੱਢ ਕੇ ਐਕ ਮਾਰ ਕੇ ਯਾਰ ਇਹਨੇ ਦੂਰੋਂ ਸ਼ਵਾਰਮਾ ਬਣਦਾ ਦੇਖਿਆ ਸੀ ਤੇ ਘਰ ਤਵੇ ਤੇ ਪੈਂਪਰ ਘਮਾਉਣ ਡਿਆ अपने घर पुराना कूड़ा रखा ते अपने बच्चे ने कहते ये तुम्हारे दादे के हाथों का है। ਸਿਨੇਮੇ 'ਚ ਬੈਠਾ ਫਿਲਮ ਵੇਖਣ ਦਿਆ ਤਾਂ ਅੱਬੂ ਠਾ ਕੇ ਲਿਆਇਆ ਕਹਿੰਦਾ ਆਇਆ ਕਿਸੇ ਦਾ ਐਂਡ ਨਹੀਂ ਵੇਖੀਦਾ ਇੱਕ ਕੁੜੀ ਕਾਲੂ ਨੂੰ ਕਹਿਣ ਦੇ ਗੁੱਡ ਲੱਕ ਦੀ ਲਾਣਾ ਤੀ अस्सलाम वालेकुम नादरीन, जुगताले प्रोग्राम च खुश आमदीद। नादरीन, सिक्का जमाए बैठे हैं हम इस धरती पे, सिक्का जमाए बैठे हैं हम इस धरती पे, राज होगा हमारा तो सबका नाम होगा। ਤੇ ਕੀ ਬਾਤ की मतलब ਹਾਸੇ ਵਾਲੀ ਗੱਲ ਨਹੀਂ ਗਈ ਮਜ਼ੇ ਵਾਲੀ ਗਈ हंसेगा तो तू? ਮਜ਼ੇ ਓਏ ਇਹਨੂੰ ਖਤਮ ਤੋਂ ਕੁੱਟ ਪੈ ਗਈ अच्छा ਮੌਲਵੀ ਸਾਹਿਬ ਨੇ ਐ ਕਰਕੇ ਫੂਕ ਮਾਰੀ ਤੇ ਉੱਠ ਕੇ ਕਲੈਪਿੰਗ ਕਰਤੀ ਯਾਰ ਆਪਣਾ ਨਿਕਾਹ ਦਾ ਮੈਂ ਲੈਮੀਨੇਸ਼ਨ ਕਰਾ ਕੇ ਘਰ ਦੇ ਬਾਹਰ ਲਾਇਆ ਹੋਇਆ ਇਹਦਾ ਉਸਤਾਦ ਨੂੰ ਕਹਿੰਦਾ ਤੂੰ ਕੰਮ ਤੇ ਕਾਤੋਂ ਇੰਨਾ ਲੇਟ ਆਇਆ ਉਹ ਕਹਿੰਦਾ ਯਾਰ ਛੋਟਾ ਭਰਾ ਕਹਿੰਦਾ ਸੀ ਮੈਂ ਖੁਦਕੁਸ਼ੀ ਕਰਨੀ ਉਹਨੂੰ ਨਹਿਰ ਤੇ ਛੱਡਣ ਗਿਆ अंदर घर जाले लगे बाहर पूरे भार ना हर कमरे च जाले लमकन ते बाहर स्वर्ग लिखिया 2-3 ਮਹੀਨੇ ਦਾ ਬਿਜਲੀ ਦਾ ਬਿੱਲ ਹੋਇਆ ਹੋਇਆ ਵਾ ਤੇ ਬਾਹਰ ਤਾਰਾਂ ਲਵਾਉਣ ਡਿਆ ਕਰੰਟ ਵਾਲੀਆਂ बड़े दे सिर ते छापर पा के गाना चलाउंदे आ किस्मों का है ये जलवा औरत भी ते ये जलवा फुल तैयार शहर हो गया अपनी मशूक ਨੂੰ ਮਿਲਣ ਗਿਆ ਉਹ ਕਹਿੰਦੀ वैसे आप प्यारे लग रहे हैं अगर नाखूनों से मैल भी निकाल लेते ਇਹ ਚਿਰ ਚੰਡਾ ਮਾਰ ਗਿਆ ਕਹਿੰਦਾ ਚਵਲ ਨੇ ਮੈਨੂੰ ਵਾਸ਼ਰੂਮ 'ਚ ਹਾਜ਼ਰ ਕਰ ਲਿਆ ਯਾਰ ਇਜ਼ੀ ਲੋਡ ਕਰਾਉਣ ਗਿਆ ਤੇ ਉਹਨੂੰ ਕਹੀ ਜਾਣ ਡਿਆ ਇਹ ਤੇ ਫੋਨ ਨਾ ਕਰੀ ਘਰ ਦਾ ਨੰਬਰ ਨਾ ਦੱਸ ਕਾਲੂ ਪਾਗਲ ਹੋ ਗਿਆ। ਯਾਰ ਇਜ਼ੀ ਲੋਡ ਕਰਾਉਣ ਗਿਆ ਵਾ ਤੇ ਉਹਨਾਂ ਨੂੰ ਕਹਿੰਦੇ 0300 79 ਛੋਟੀ ਪਾਉਣੀ ਛੋਟੀ ਆਓ ਹੈ ਸਿਨੇਮੇ ਤੇ ਛਿੱਤਰ ਪੈ ਗਏ ਨਾਲ ਦੇ ਡੱਬੇ ਚੋਂ ਕੱਢ ਕੇ ਫੁੱਲੇ ਖਾਈ ਜਾ ਰਹੇ ਉਹਨਾਂ ਨੇ ਉੱਤੋਂ ਗੈਲਰੀ ਤੋਂ ਥੱਲੇ ਤੋਂ ਸਿਨੇਮੇ ਦਾ ਚਪੇੜਾ ਖਾ ਲਿਆ ਸਾਹਮਣੇ ਵੱਡੀ ਸਕਰੀਨ ਤੇ ਫਿਲਮ ਲੱਗੀ ਹੋਈ ਆਪ ਥੱਲੇ ਕਾਰਟੂਨ ਲਾ ਕੇ ਬੈਠਾ ਸਿਨੇਮੇ ਦੇ ਵਿੱਚ ਦੁਖੀ ਫਿਲਮ ਦੇਖ ਕੇ ਸਾਹਮਣੇ ਮਾਈ ਦਾ ਮੋਢਾ ਭਰਤਾ ਦੁਖੀਆ ਫਿਲਮ ਦੇਖ ਕੇ ਜਿਹੜਾ ਟਿਕਟਾਂ ਨਹੀਂ ਦਿੰਦਾ ਉਹਨੂੰ ਕਹਿੰਦਾ ਮੈਨੂੰ ਗੱਲ ਲਾ ਕੇ ਰੋ ਯਾਰ टिकट घर वाले नु ਬੇਵਕੂਫ ਇਨਸਾਨ ਆ ਮਾਰਨਿੰਗ ਸ਼ੋ ਸ਼ਾਮ ਨੂੰ ਵੇਖਣ ਡਿਆ ਅੱਛਾ ਸਿਨੇਮੇ ਫਿਲਮ ਵੇਖਣ ਦੇ ਆ ਤੇ ਥੋੜੀ ਦੇਰ ਬਾਅਦ ਬਾਹਰ ਆ ਕੇ ਆਪਣੀ ਮੋਟਰਸਾਈਕਲ ਵੀ ਦੇਖਣ ਦੇ ਕੋਈ ਸਟੋਰੀ ਦੀ ਨਹੀਂ ਸੁਣ ਯਾਰ ਸਿਨੇਮੇ ਫਿਲਮ ਦੇਖਣ ਗਿਆ ਨਾਲ ਬੱਚੇ ਨੂੰ ਲੈ ਗਿਆ ਤੇ ਟਿਕਟ ਆਪਣੀ ਲਈ ਆ ਤੇ ਐਵੇਂ ਨਾਲ ਦੀ ਸਵਾਰੀ ਨੂੰ ਕਹਿਣਾ ਓਏ ਚਾਚੂ ਝੋਲੀ ਚ ਜਾ ਉਹ ਚਲਾ ਕੇ ਆਇਆ ਕਰਕੇ ਫਿਲਮ ਇਮਰਾਨ ਅਸ਼ਰਫ ਦੀ ਜਿਹੜੀ ਫਿਲਮ ਨਹੀਂ ਆਈ ਹਾਂ ਕਹਿੰਦਾ ਭਾਈ ਮਾਨੇ ਦੀ ਫਿਲਮ ਦੇਖਣ ਚੱਲੀਏ इन्हें रहना सड़ा नहीं होता ਯਾਰ ਅੱਧੀ ਫਿਲਮ ਦੇਖ ਕੇ ਬਾਹਰ ਆ ਕੇ ਟਿਕਟ ਆਪਣੇ ਭਰਾ ਨੂੰ ਦੇ ਕੇ ਕਹਿੰਦਾ ਜਾਦੀ ਤੂੰ ਦੇਖ ਲਾ ਹੁਣ ਉਹਦੇ ਕੋਲ ਐਂਡ ਸੁਣਨ ਡਿਆ ਆਪਣੀ ਮਸ਼ਹੂਰ ਨੂੰ ਕਹਿੰਦਾ ਫਿਲਮ ਦੇਖਣ ਚੱਲੀਏ ਉਹ ਕਹਿੰਦੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਹਿੰਦਾ ਚੱਲ ਤੂੰ ਅੱਧੀ ਦੇਖ ਕੇ ਆਈ ਸਿਨੇਮੇ 'ਚ ਬੈਠਾ ਫਿਲਮ ਵੇਖਣ ਦਿਆ ਤਾਂ ਅੱਬੂ ਠਾ ਕੇ ਲਿਆਇਆ ਕਹਿੰਦਾ ਆਇਆ ਕਿਸੇ ਦਾ ਐਂਡ ਨਹੀਂ ਵੇਖੀਦਾ फिल्म देखने गया वा अद्धी क वेखी कहंदा इन्होंने मेरे ब्याह वाली फिल्म चंगी है सुल्तान दी फिल्म देखने गया वा कहंदा यार होर सब कोई ठीक है जेड़ा पान खांदा ना गलत है ਯਾਰ ਸੁਲਤਾਨ ਸਾਹਿਬ ਨੇ ਕਿਹਾ ਕਿੱਧਰ ਆਇਆ ਓਏ ਤੇ ਕਹਿੰਦਾ ਵੇਖੋ ਫਿਲਮ ਦੇਖਣਾ ਟਿਕਟ ਲੈ ਕੇ ਆਇਆ ਇਦਾਂ ਦੇ ਬੰਦੇ ਨਾ ਜਿਹੜੀ ਫਿਲਮ ਦੇਖਣ ਸੁਬਾਹ ਨੂੰ ਉਹੀ ਆਪਣਾ ਨਾਂ ਰੱਖ ਲੈਂਦੇ ਮਹੱਲੇ ਮੈਨੂੰ ਕਰਨ ਕਹਿਣਾ ਥ੍ਰੀ ਇਡੀਅਟ ਫਿਲਮ ਵੇਖ ਕੇ ਸੋਚਣ ਦਿਆ ਸੀ ਕਿੰਨੇ ਭਰਾ ਹਾਂ ਫਿਲਮ ਦੇ ਵਿੱਚ ਵਿਲਨ ਮਰਿਆ ਉਹ ਤਾਂ ਰੀਜਨ ਉਹਦੇ ਘਰ ਚਲਾ ਗਿਆ ਚਾਚਾ ਜੀ ਫੌਤ ਹੋ ਗਏ दानिश तिब्बत करीब होंदा जिथे जिथे लोंदे उथों तो नीली होई ਜਾਂਦੀ ਯਾਰ ਬੁੱਢਾ ਗੁੱਜਰ ਵੇਖ ਕੇ ਨਾ ਜਾਣ ਕੇ ਕੁੱਬਾ ਹੋ ਕੇ ਤੁਰਨ ਡਿਆ ਯਾਰ ਜ਼ਿੱਦੀ ਰਾਜਪੂਤ ਫਿਲਮ ਦੇਖ ਕੇ ਤੇ ਘਰ ਰੋਟੀ ਨਹੀਂ ਖਾਣ ਡਿਆ ਜ਼ਿੱਦੀ ਜੀ ਫਿਰੀ ਯਾਰ ਸਨੋਕਰ ਕਲੱਬ ਚਲੇ ਗਏ ਉੱਥੋਂ ਮਾਰ ਖਾ ਲਈ ਇਹਨੇ ਅੱਛਾ ਪਾਊਡਰ ਚੁੱਕ ਕੇ ਬਲਗਨ ਲਾਉਣ ਮਹਿੰਗੇ ਸਨੋਕਰ ਕਲੱਬ 'ਚ ਚਲਾ ਗਿਆ ਟੇਪ ਨੂੰ ਚਾਕ ਲਾਈਦਾ ਨਾ ਉਹ ਨਹੀਂ ਲਾਉਂਦਾ ਥੱਲੇ ਜ਼ਮੀਨ ਚਾਕ ਕਰਨ ਦੇ ਯਾਰ ਵੱਡਾ ਜਨਰਲ ਸਟੋਰ ਪਾ ਲਿਆ ਮੈਨੂੰ ਵੱਡਾ ਫੁੱਲ ਤਿੰਨ ਪੜ ਸੀਗਾ ਇੱਕ ਬੁੜੀ ਆ ਕਹਿੰਦੀ ਹੋ ਮਚ ਪ੍ਰਾਈਜ਼ ਕਹਿੰਦਾ ਸ਼ੁਕਰ ਅੱਲਾ ਦਾ ਯਾਰ ਨਵਾਂ ਅਮੀਰ ਹੋਇਆ ਕਿਸੇ ਨੇ ਕਿਹਾ ਨੈਸਲੇ ਦੀ ਬੋਤਲ ਹੱਥ ਫੜੋ ਨਾ ਤੇ ਗ੍ਰੇਸਫੁਲ ਲੱਗਦਾ ਬੰਦਾ ਤੇ 5 ਲੀਟਰ ਦੀ ਚੁੱਕੀ ਫਿਰਦੇ ਨੀਲੀ ਕਹਿ ਚੁੱਕੀ ਓ ਯਾਰ ਵੱਡਾ ਸਟੋਰ ਬਣਾ ਲਿਆ ਇੱਕ ਅੰਗਰੇਜ਼ ਨੂੰ ਆ ਕੇ ਕਹਿੰਦੀ
ਗੁੱਡ ਮਾਰਨਿੰਗ ਕਹਿੰਦਾ ਉਹ ਨਹੀਂ ਹੈ। ਨਵਾਂ ਨਵਾਂ ਅਮੀਰ ਹੋ ਗਿਆ ਐਵੇਂ 3 ਪੀਸ ਨਾਲ ਲੰਮੇ ਬੂਟ ਪਾ ਕੇ ਫਿਰਦੇ ਆ। ਮੈਡੀਕਲ ਸਟੋਰ ਤੇ ਇੱਕ ਬੰਦੇ ਨੂੰ ਕਹਿੰਦਾ ਬੈਸਟ ਆਫ ਲੱਕ, ਕਹਿੰਦਾ ਲੱਕ ਦੀ ਦਵਾਈ ਹੈ ਨਹੀਂ ਭਾਈ। ਇੱਕ ਬੁੱਢੀ ਆ ਕੇ ਵੱਡਾ ਸਟੋਰ ਪਾ ਲਿਆ, ਇੱਕ ਬੁੱਢੀ ਆ ਕਹਿੰਦੀ ਹੋ ਆਰ ਯੂ, ਕਹਿੰਦਾ ਲਿਖ ਕੇ ਲਾਇਆ ਆਧਾਰ ਕਾਰਡ। ਵੱਡਾ ਮੈਡੀਕਲ ਸਟੋਰ ਪਾ ਲਿਆ, ਇੱਕ ਲੜਕਾ ਕਹਿੰਦਾ ਸਮ ਟਾਈਮ, ਕਹਿੰਦਾ 9 ਵਜੇ ਭਾਜੀ। ਅੱਲਾ ਨੇ 4 ਪੈਸੇ ਦਿੱਤੇ ਤੇ ਵੱਡੇ ਮਾਰ ਚ ਸ਼ਾਪਿੰਗ ਕਰ ਗਿਆ, ਨਾਲ ਆਪਣਾ ਬੋਰਾ ਲੈ ਗਿਆ। ਪਰ ਝੋਲਾ ਟਾਈਮ ਉੱਥੇ ਟਰਾਲੀ ਹੁੰਦੀ ਹੈ। ਵੱਡੇ ਮਾਰਚ ਸ਼ਾਪਿੰਗ ਕਰਨ ਗਿਆ, ਟਰਾਲੀ ਨਹੀਂ ਮਿਲਦੀ, ਟਰਾਲੀ 'ਚ ਬੱਚਾ ਪਾਇਆ ਹੋਇਆ, ਸੌਦੇ ਹੱਥ 'ਚ ਫੜੇ ਹੋਏ। 70 ਪੈ ਗਏ ਵੱਡੇ ਮਾਰਟ ਚੋਂ, ਉਹ ਟਰਾਲੀ ਘਰ ਹੀ ਲੈ ਆਇਆ। ਉਹ ਵੱਡੇ ਮਾਰਚ ਉਹੀ ਟਰਾਲੀ ਲੈ ਕੇ ਸਾਰਿਆਂ ਨੂੰ ਕਹਿੰਦੇ ਪੰਜਾਂ ਦੀ ਵਾਹ ਭਰਾਈ ਆ ਤੇ ਉਹਨਾਂ ਨੂੰ ਕਹਿੰਦੇ ਬਿੱਲ ਬਣਾ ਦੇ ਯਾਰ, ਦਾਰਾ ਮੰਗਦਾ। ਯਾਰ ਕੁਆਟਰੀ ਤੇਲ ਪਵਾ ਕੇ ਉਹਨੂੰ 5000 ਦਾ ਨੋਟ ਦੇਣਾ। ਉਹ ਕਹਿੰਦਾ ਯਾਰ ਇੰਨੇ ਵੱਡੇ ਨੋਟ ਦੇਣਾ, ਕਹਿੰਦਾ ਮੈਂ ਭਾਅ ਨਹੀਂ ਲੈਣੀ ਸੀ, ਕੁਆਟਰੀ ਤੇ ਪੈਸੇ ਪਵਾਈ ਆ। ਐ ਘੁਮਾ ਕੇ ਵਰੀ ਦਿਖਾਉਣ ਡਿਆ, ਇੱਕ ਬੰਦਾ ਪਿੱਛੋਂ ਇੰਝ ਕਰਕੇ ਖਿੱਚ ਗਿਆ, ਉੱਥੇ ਖਲੋ ਗਿਆ। ਯਾਰ ਦੁਕਾਨਦਾਰ ਨੂੰ ਜਾ ਕਹਿੰਦੇ ਛਾਪੜ ਦੇ ਦੋ, ਉਹਨੇ ਛਾਪੜ ਦਿੱਤਾ, ਕਹਿੰਦਾ ਇਹਨੂੰ ਡਬਲ ਕਰ ਦੋ। ਪਹਿਲੇ 2 ਮੰਗਦਾ। ਯਾਰ ਇੰਨਾ ਸੌਂਦਾ ਹੁੰਦਾ ਸੀ, ਘਰ ਦੇ ਨਾਲ ਨਾਮ ਪਾਤਾ ਸਲੀਪ ਮਲਕ। ਇੰਨਾ ਸੌਂਦਾ ਸੀਗਾ, ਇਹਦਾ ਨਾਂ ਪਿਆ ਸੁਸਤੀ ਕਪੂਰ। ਇੰਨਾ ਸੌਂਦਾ ਸੀ, ਇੰਝ ਕਰਕੇ ਘਰੋਂ ਨਿਕਲਣ ਡਿਆ ਤੇ ਅਦਾਬਾ ਕਹਿੰਦਿਆ ਉਹ ਆਇਆ ਮੇਰਾ ਸੌਨ ਏਲੀਆ। ਇੰਨਾ ਸੌਂਦਾ ਸੀ, ਚੁਸਤ ਫਿਰਨ ਡਿਆ, ਐਕਟਿਵ ਫਿਰਨ ਡਿਆ। ਅਦਾਬਾ ਕਹਿੰਦਾ ਉਹ ਐਕਟਿਵ ਮਲਕ। ਬਹੁਤ ਸੌਂਦਾ ਸੀ, ਰੈਸਲਿੰਗ ਚਲਾ ਗਿਆ, ਉਹਨੇ ਅਨਾਉਂਸ ਕੀਤਾ WW ਸੌਨ ਸੀਨਾ। ਇੱਕ ਕੁੜੀ ਕਾਲੂ ਨੂੰ ਕਹਿੰਦੇ ਗੁੱਡ ਲੱਕ ਦੀ ਲਾਨਤ। ਪਹਿਲੀ ਵਾਰੀ ਕੁੜੀ ਸੈੱਟ ਹੋ ਗਈ ਤੇ ਉਹ ਕਹਿੰਦੀ ਮੈਨੂੰ ਵੀਡੀਓ ਕਾਲ ਤੇ ਆ, ਕਹਿੰਦਾ ਫਿਰ ਮੈਨੂੰ ਬਲੌਕ ਨਾ ਕਰੀ। ਦਸਰੇ ਇੱਕ ਦਿਨ ਇੰਝ ਕਰਕੇ ਘਰੋਂ ਤੇਲ ਲਾ ਕੇ ਨਿਕਲਿਆ, ਟਿੰਡ ਚਮਕਣ ਡਈ ਸੀ, ਇੱਕ ਮਹੱਲੇ ਦੀ ਮਾਈ ਤੇ ਖਾਕੀ ਲਿਫਾਫਾ ਦੇ ਗਈ ਇੰਝ ਕਰਕੇ। ਪਾਣੀ ਵਾਲੀ ਕੈਨਾਂ ਵਾਲੇ ਨਾਲ ਲੜਨ ਦਿਆ, ਉਹ ਕਹਿੰਦਾ 40 ਰੁਪਏ ਦੀ, ਕਹਿੰਦਾ ਯਾਰ 20 ਰੁਪਏ ਦੀ ਲਾ ਲੈ, ਡੁੱਬ ਕੇ ਮਰਨ ਲਈ ਲੈਣੀ। ਪਾਣੀ ਵਾਲੇ ਕਹਿਣ ਨਾਲ ਲੜੀ ਜਾਂਦੇ ਆ, ਕਹਿੰਦਾ 50 ਰੁਪਏ ਦੀ ਆ, ਕਹਿੰਦਾ ਤੂੰ ਕਿਹੜੇ ਨਹਿਰ ਐ ਕਰਕੇ ਭਰੀ। ਯਾਰ ਮਹਿੰਗੇ ਮਾੜ ਦੇ ਵਿੱਚ ਲੱਗ ਗਿਆ, ਇੱਕ ਲੜਕੀ ਆ ਕੇ ਕਹਿੰਦੇ ਪਲੀਜ਼ ਲਿਸਨ ਟੂ ਮੀ, ਕਹਿੰਦਾ ਨਹੀਂ ਬਾਜੀ ਲਸਣ ਨਹੀਂ ਹੈ। ਪਹਾੜਾਂ ਚ ਲਾਵਾ ਨਹੀਂ ਨਿਕਲਦਾ, ਆਹੋ ਉਧਰ ਡੱਬੇ ਨੂੰ ਪਲਾਸ ਪਾ ਕੇ ਤੁਰਿਆ। ਯਾਰ ਵੱਡੇ ਮਾੜ ਤੇ ਲੱਗ ਗਿਆ ਵਾ, ਇੱਕ ਬੁੱਢੀ ਆਈ ਕਹਿੰਦੀ ਐਕਸਕਿਊਜ਼ ਮੀ, ਕਹਿੰਦਾ ਉੱਥੇ ਪਿਆ। ਸਿਗਰਟ ਪੀ ਕੇ ਸੁੱਟ ਕੇ ਹਾਂ। ਫੇਰ ਚੁੱਕ ਕੇ ਲਾ ਲਿਆ, ਕਹਿੰਦਾ ਇਹ ਤੇ ਅੱਧਾ ਪਿਆ ਵਾ। ਯਾਰ ਮਾਰਚ ਲੱਗ ਗਿਆ ਵਾ, ਇੱਕ ਔਰਤ ਨੇ ਕਿਹਾ ਹਾਏ, ਤੇ ਉਹਨੂੰ ਸਿਰ ਦਰਦ ਦੀ ਗੋਲੀ ਦੇਤੀ। ਯਾਰ ਵੱਡੇ ਮਾੜ ਚ ਲੱਗ ਗਿਆ ਵਾ ਤੇ ਉਹਦਾ ਬੱਚਾ ਉੱਪਰ ਚਲੇ ਗਿਆ ਵਾ ਤੇ ਉਹਨੂੰ ਕਹਿੰਦੇ ਹੇਠਾਂ ਆ ਜਾ, ਹੇਠਾਂ। ਉਹ ਭਾਈ ਮਾਰਟ ਵੱਡੇ ਚ ਲੱਗ ਗਿਆ, ਇੱਕ ਬੁੱਢੀ ਆ ਕੇ ਕਹਿੰਦੀ ਐਕਸਕਿਊਜ਼ ਮੀ, ਤੇ ਉਧਰ ਆਵਾਜ਼ ਮਾਰ ਕੇ ਕਹਿੰਦੇ ਛੋਟੇ ਬਾਜੀ ਨੂੰ ਐਕਸਕਿਊਜ਼ ਮੀ ਦੇ। ਯਾਰ ਨਵਾਂ ਨਵਾਂ ਉਰਦੂ ਬੋਲਣ ਲੱਗਾ ਵਾ, ਤੇ ਇੰਝ ਕਰਕੇ ਬੱਚੇ ਸਕੂਲੇ ਜਾਣੇ ਤੇ ਉਹਨੂੰ ਕਹਿੰਦਾ ਕਿੱਥੇ ਜਾ ਰਹੇ ਹੋ। ਇੱਕ ਵੱਡੇ ਮਾੜ ਚ ਲੱਗ ਗਿਆ ਤੇ ਉੱਥੇ ਇੱਕ ਟਰਾਲੀ ਜੀ ਪਈ ਸਮਾਨ ਭਰੀ, ਉਹਨੂੰ ਕਹਿੰਦੇ ਬਾਜੀ ਇਹ ਤੁਹਾਡੀ ਹੈ। ਤੁਹਾਡੀ ਹੈ। ਵੱਡੇ ਮਾਰਟ ਚ ਚਲ ਗਿਆ ਭਾਈ, ਵੱਡੇ ਮਾਰਟ ਚ ਸਾਰੀਆਂ ਲਾਈਨਾਂ ਚ ਭੱਜਾ ਫਿਰਦੇ ਆ ਤੇ ਕਹਿੰਦੇ ਆ ਮੇਰਾ ਮੁੰਡਾ ਨਹੀਂ ਲੱਭਾ। ਵੱਡੇ ਮਾਰਚ ਚ ਕੰਮ ਕਰਦਾ ਸੀ। ਅੱਛਾ, ਇੱਕ ਬੰਦੇ ਨੇ ਪਾਟਾ ਨੋਟ ਦਿੱਤਾ, ਉਹਨੇ ਕਹਿੰਦਾ ਆਪਕੋ ਦਿਸਤਾ ਨਹੀਂ ਹੈ। ਪਾਕਿਸਤਾਨ ਦਾ ਸਭ ਤੋਂ ਵੱਡਾ ਚਵਲ ਫੌਤ ਹੋ ਗਿਆ। ਅੱਛਾ, ਤੇ ਅਗਲੇ ਦਿਨ ਇਹਨੂੰ ਤਲਵਾਰ ਫੜਾਉਂਦੇ। 7 ਅਪ ਚ ਕੋਟ ਪਾ ਕਹਿੰਦੇ ਵੋਡਕਾ ਪੀਂਦੇ। ਇੱਕ ਚਵਲ ਬੰਦਾ ਕਿਸੇ ਨਾਲ ਬਹਿਸ ਕਰੀ ਜਾਂਦਿਆ, ਉਹ ਕਹਿੰਦਾ ਤੂੰ ਹਲੇ ਕੱਖ ਵੀ ਚਵਲ ਨਹੀਂ, ਬੁਲਾ ਘਾਲੂ ਨੂੰ। ਯਾਰ ਇੱਕ ਕਹਿੰਦੇ ਦੋਸਤ ਨੇ ਨਵਾਂ ਤੰਦੂਰ ਪਾਇਆ, ਉਹਨੂੰ ਵਿੱਚ ਰੱਖਣ ਵਾਲਾ ਵੱਟਾ ਗਿਫਟ ਕਰਨ ਡਿਆ ਸੀ। ਇੱਕ ਅੰਗਰੇਜ਼ਣੀ ਕੋਲ ਛਿੱਤਰ ਪੈ ਗਏ, ਕਿਉਂ? ਉਹ ਕਹਿੰਦੀ ਆਈ ਐਮ ਪੇਨ ਹੇਅਰ, ਉਹਨੂੰ 7 ਅਪ ਚ ਲੂਣ ਪਾ ਕੇ। ਬਾਹਰ ਦੇ ਮੁਲਕ ਚਲੀ ਗਿਆ, ਇੱਕ ਅੰਗਰੇਜ਼ਨੀ ਦੀ ਅੱਖ ਦੁਖਣੀ ਆ ਗਈ, ਉਹਨੂੰ ਕਹਿੰਦਾ ਘੋੜੇ ਵਾਲੀ ਟੂਬ ਪਾ। ਅੰਗਰੇਜ਼ ਕੋਲੋਂ ਛਿੱਤਰ ਪੈ ਗਏ, ਉਹ ਕਹਿੰਦੇ ਟੂਥ ਪੇਨ, ਤੇ ਉਹ ਕਰਕੇ ਅੰਦਰ ਨੀਲੀ ਦਵਾਈ ਲਾ। ਯਾਰ ਇੱਕ ਅੰਗਰੇਜ਼ੀ ਨੇ ਕਿਹਾ ਯੂ ਹਾਈ ਗੁੱਡ ਲੁਕਿੰਗ, ਤੇ ਲੁਕਣ ਡਿਆ। ਇੱਕ ਕਹਿੰਦੇ ਦੂਸਰੇ ਜੀ ਉਹਦੇ ਬੁਰਾ ਲੱਗਦਾ। ਲੁਕਿੰਗ ਲੁਕਿੰਗ ਸੋ ਨਾਈਸ ਲੁਕਿੰਗ।
ਇਹਦੇ ਇੱਕ ਯਾਰ ਬੱਲੀ ਨੇ ਤੰਦੂਰ ਬਣਾ ਲਿਆ ਤੇ ਪਹਿਲੇ ਦਿਨ ਹੀ ਜਾ ਕੇ ਉਹਨੂੰ ਬੋਣੀ ਨਹੀਂ ਕਰਾਉਂਦਿਆ, 2 ਨਾਨ ਲੈ ਕੇ ਕਹਿੰਦੇ ਸ਼ਾਮ ਨੂੰ ਕਰ ਲਾ। ਇੱਕ ਯਾਰ ਨਹਿਰ ਚੋਂ ਨਹਾ ਕੇ ਨਿਕਲਿਆ ਤੇ ਇੱਕ ਪੈਰ 'ਚ ਮੱਛਲੀ ਫਸ ਗਈ ਬਾਹਰ ਆ, ਕਹਿੰਦਾ ਲਓ ਜੀ ਇੱਕ ਜੁੱਤੀ ਅੰਦਰ ਹੀ ਰਹਿ ਗਈ। ਯਾਰ ਬਾਹਰ ਦੇ ਮੁਲਕ ਚਲੇ ਗਏ, ਉੱਥੇ ਅੰਗਰੇਜ਼ ਦੇ ਜ਼ਖਮ ਹੋ ਗਿਆ, ਉਹਨੂੰ ਕਹਿੰਦੇ 10 ਲੱਖ ਦਾ ਟੀਕਾ ਲਾਇਆ। ਕਿੱਡਾ ਵੱਡਾ ਵਾ ਉਹ ਮੱਲੇ ਝੂਲੇ ਦੇ ਨਹੀਂ ਆਉਂਦਾ ਜਿਹੜਾ ਤੇ ਪਿੱਛੇ ਇਸਲਾਮਾਬਾਦ ਲਾਹੌਰ ਲੈ ਕੇ ਉਹ 'ਚ ਬਹਿ ਕੇ ਡਰੀ ਜਾਂਦਾ। ਇਹਨੂੰ ਨਵੀਂ ਜੇਲ੍ਹ ਹੋਈ, ਇਹਦੀ ਫੁੱਫੋ ਜੇਲ੍ਹ 'ਚ ਕਲਾਕ ਲੱਗ ਜਾਣ ਡਈ। ਉੱਥੇ ਏਅਰਪੋਰਟ ਲਾਹੌਰ ਇਸਲਾਮਾਬਾਦ ਵਾਲੇ ਪੰਘੂੜੇ ਤੇ ਬਹਿ ਗਿਆ ਤੇ ਬਹਿ ਕੇ ਚੀਕਾਂ ਮਾਰਨ ਦਿਆ, ਅੱਬੂ ਤੁਹਾਡਾ ਕਾਲੂ ਗਿਆ ਜੇ। ਮੇਰਾ ਮੁੰਡਾ ਨਹੀਂ ਜਦੋਂ ਇੱਕ ਖੁਸਰਾ ਉੱਚੀ ਖੰਗਣ ਦੇ ਉਹਨੂੰ ਕਹਿੰਦਾ ਕੋਇਲ ਸੀ ਤੇਰੀ ਯਾਰ ਨਵੀਂ ਜੇਲ੍ਹ ਹੋਈ, ਬਾਕੀ ਕਹਿੰਦੇ ਨੇ ਚਪੇੜਾ ਮਾਰ ਰਹੇ, ਕਹਿੰਦੇ ਪਤਾ ਨਹੀਂ ਸਾਲੇ ਨੇ ਮੂੰਗਰੇ ਖਾਦੇ ਆ ਯਾਰ। ਓਏ ਸਿੰਪਸਨ ਕਾਰਟੂਨ ਦੇਖਣ ਦਿਆ, ਸਿੰਪਸਨ ਕਾਰਟੂਨ ਦੇਖਣ ਦਿਆ। ਉਹਦੀ ਕਿਸ਼ਤ 'ਚ ਨਾ ਬੱਚਾ ਆਪਣੇ ਅੱਬੇ ਨੂੰ ਗੋਲੀ ਮਾਰਦਾ ਤੇ ਆਪਣੇ ਅੱਬੇ ਨੂੰ ਗੋਲੀ ਮਾਰ ਕੇ ਕਹਿੰਦਾ ਲੋ ਜੀ ਇਹ ਵੀ ਸੱਚ ਸਾਬਤ ਹੋ ਗਿਆ। ਚੋਰ ਦੇ ਘਰੋਂ ਚੋਰੀ ਕਰਕੇ ਨਿਕਲਣ ਦੇ ਤੇ ਬੈਠ ਕੇ ਤਾਂ ਬੂਹਾ ਖੋਲ ਕੇ ਤਾਂ ਪਾਪਾ ਸੀ ਤੋਂ ਮਿਲਨੇ। ਚੋਰ ਦੇ ਘਰੋਂ ਚੋਰੀ ਕਰਕੇ ਨਿਕਲਣ ਦੇ ਤੇ ਪੋਟਿਆਂ ਤੇ ਸਾਫ਼ ਕਰਦੇ ਆਂਦੇ, ਇੰਨਾ ਘਾਟਾ ਪੈ ਗਿਆ। ਅੱਜ ਜੁਗਤ ਸਿਰਫ ਛੋਟੇ ਬੱਚਿਆਂ ਵਾਸਤੇ ਕਿਉਂ 2 ਪੀਸ ਪਾਇਆ ਤੇ ਪੈਪਸੀ ਵਾਲੀ ਕੁਲਫੀ ਖਾਂਦਾ। ਚੋਰ ਨੇ ਘਰੋਂ ਚੋਰੀ ਕਰਨ ਆਏ ਤਾਂ ਘੰਟਾ ਲੱਭਦੇ ਰਹੇ, ਕੁਛ ਨਹੀਂ ਲੱਭਾ। ਉਹਨੇ ਕਹਿੰਦਾ ਹਾਂਜੀ ਹੋ ਗਈ ਨਾ ਸ਼ਰਮਿੰਦਗੀ। ਯਾਰ ਇੰਜ ਕਰਕੇ ਆਪਣੇ ਕਜ਼ਨਾਂ ਦੇ ਘਰ ਗਿਆ, ਸੋਹਣਾ ਪੈਂਟ ਕੋਟ ਪਾਇਆ, ਉਹਨੇ ਘੰਟਾ ਬੋਤਲ ਨਹੀਂ ਪੁੱਛੀ ਤੇ ਇੱਥੋਂ ਆਪਣੀ ਪੈਪ ਵਾਲੀ ਬੋਤਲ ਕੱਢ ਲਈ। ਜਿਹੜੇ ਸਕੂਲ ਦੇ ਕਿਹੜੇ ਵੇਖਦੇ 3 ਪੀਸ ਪਾਇਆ ਹੋਇਆ ਭਾਈ ਤੇ ਪਿੱਛੇ ਇੱਥੇ ਉਹ ਐਨਕ ਤਰ੍ਹਾਂ ਢੋਲ ਵਾਲੀ ਸੋਟੀ ਲਟਕਾਈ। ਘੋੜੇ ਤੇ ਆਇਆ ਇੰਜ ਕਰਕੇ ਖਿਲਾ ਰਿਹਾ ਵਾ, ਥੱਲੇ ਛਾਲ ਮਾਰੀ ਇੰਜ ਪੈਂਟ ਦਾ ਪਹੁੰਚਾ ਚੁੱਕਿਆ ਵਾ ਤੇ ਇੱਥੋਂ ਕਰੇਲਾ ਪਾਪੜ ਕੱਢ ਕੇ। ਯਾਰ ਇੰਜ ਜੰਬੋ ਪੈਂਟ ਕੋਟ ਪਾ ਕੇ ਆਪਣੇ ਕਜ਼ਨਾਂ ਦੇ ਗਿਆ ਤੇ ਜਾਂਦੇ ਦੀ ਮਾਮੀ ਕਹਿੰਦੀ ਪੁੱਤ ਨਾਲਾ ਦਾ ਟੋਂਗਲਾ ਉਹ ਨਾਲਾ ਪਾ ਗਿਆ ਉੱਤੋਂ। ਪਤੀਸੇ 'ਚ ਸਟਿੰਗ ਪਾ ਕੇ ਸਟੇਟਸ ਲਾਉਂਦੇ ਆ ਈਟਿੰਗ ਜੈਲ ਫਰੇਜ਼ੀ। ਯਾਰ ਇੰਜ ਕਰਕੇ ਇਹਨੇ ਘੋੜੇ ਤੇ ਨੇਦਾ ਸੁੱਟਿਆ ਵਾ, ਨੇਦਾ ਸੁੱਟ ਕੇ ਜਿੱਤ ਗਿਆ। ਬਾਅਦ ਚ ਉੱਥੇ ਚੋਰੀ ਨੇ ਫੜਿਆ, ਕਹਿੰਦਾ ਲੇਦੀ ਨੂੰ ਇਕੱਠੀ ਕਰੋ। ਉਹ ਇੰਜ ਕਰਕੇ ਨੇ ਘੋੜੇ ਤੋਂ ਨੇਜ਼ਾ ਸੁੱਟਿਆ ਭਾਈ, ਉੱਥੇ ਚੰਗੇ ਛਿੱਤਰ ਪਏ, ਖਸੂਸੀ ਮਹਿਮਾਨ ਮਾਰਤਾ ਭਾਈ। ਯਾਰ ਇਹਨੇ ਐ ਕਰਕੇ ਨੇਦੇ ਨਾਲ ਕਿੱਲਾ ਪੁੱਟਿਆ ਵਾ ਤੇ ਚੌਧਰੀ ਨੇ ਕੁੱਟਿਆ, ਉਹਨੇ ਕਿਹਾ ਤੂੰ ਮੱਝਾਂ ਬੰਨਣ ਵਾਲਾ ਪੁੱਟ ਪਾ। ਸੁਬਹ ਆਪਣੇ ਇੰਜ ਕਰਕੇ ਛੱਤ ਤੇ ਝੰਡਾ ਖਿੱਚਣ ਦੇ ਨਾਲ ਬੁੜੇ ਦੀ ਖੂਨ ਵਾਲੀ ਕਮੀਜ਼ ਵੀ। ਯਾਰ ਸਲਾਬ ਚੋਂ ਬੰਦੇ ਬਚਾ ਕੇ ਫੀ ਛੱਲ ਦੇ ਹਿਸਾਬ ਨਾਲ ਪੈਸੇ ਲੈਣ ਦੇ। ਸਲਾਬ ਚੋਂ ਬੰਦਾ ਬਚਾ ਕੇ ਤੇ ਐਵੇਂ ਆਪਣੇ ਨਾਮ ਦਾ ਠੱਪਾ ਲਾਈ ਜਾਂਦੇ ਕਾਲੂ ਨਾਈ। ਓਏ ਸਲਾਬ ਆਇਆ ਵਾ ਤੇ ਲਾਈਫ ਜੈਕਟ ਲਾ ਕੇ ਆਪਣੇ ਭਰਾ ਨੂੰ ਫੜਾ ਕੇ ਕਹਿੰਦਾ ਮੈਂ ਚੱਲਦਾ। ਉਹ ਪਾ ਕੇ ਜਾ ਸਕੋ। ਸਲਾਬ ਚੋਂ ਬੰਦਾ ਨਹੀਂ ਕੱਢਣ ਡਿਆ, ਕਹਿੰਦਾ ਮੇਰੇ ਕੱਪੜੇ ਖਰਾਬ ਹੋ ਜਾਣੇ। ਉਹ ਕੱਢ ਯਾਰ 11 ਚ ਲੱਗ ਗਿਆ, ਉਹਨਾਂ ਨੇ ਜੈਕਟ ਦਿੱਤੀ, ਕਹਿੰਦਾ ਯਾਰ ਇਹਦੀ ਫਿਟਿੰਗ ਨਹੀਂ ਕਰਾ ਦਿੰਦੇ। ਚਿੱਕੜ ਚੋਂ ਬਾਹਾਂ ਬਾਹਰ ਲੰਘਣ ਦਿਆ ਭਾਈ, ਇੰਜ ਪੁੱਠਾ ਹੋ ਗਏ, ਕਹਿੰਦਾ ਜੁੱਤੀ ਨਾ ਖਰਾਬ ਹੋਈ। ਫੁੱਲ ਡੁੱਬਿਆ ਸਲਾਬ 'ਚ, ਫੁੱਲ ਡੁੱਬਿਆ ਤੇ ਭੈੜਾ ਜਿਹਾ ਇਨਫਿਨਿਕਸ ਹੈ ਤਾਂ ਚੁੱਕ ਕੇ। ਯਾਰ ਕਾਲੂ ਹੱਥਾਂ ਦੇ ਗਲਵਜ਼ ਪਾ ਕੇ ਤੇ ਜਾਂਦੇ ਆ ਤੇ ਮਹੱਲੇ 'ਚ ਬੱਚਿਆਂ ਦੀ ਨਾਲੀ 'ਚ ਗੇਂਦ ਡਿੱਗੀ, ਕਹਿੰਦੇ ਭਾਈ ਤੁਸੀਂ ਗਲਵਜ਼ ਪਾਏ ਆ, ਨਾਲੀ 'ਚੋਂ ਗੇਂਦ ਕੱਢ ਦੋ ਤੇ ਗਲਵਜ਼ ਲਾ ਕੇ ਗੇਂਦ ਕੱਢ ਕੇ ਤੇ ਫਿਰ ਗਲਵਜ਼। ਯਾਰ ਸਫਾਈ ਵਾਲੇ ਮਹਿਕਮੇ 'ਚ ਲੱਗ ਗਿਆ, ਇੰਨਾ ਸਫਾਈ ਪਸੰਦ ਸੀਗਾ, ਝਾੜੂ ਨਹੀਂ ਝਾੜੂ ਉਹਦੇ ਥੱਲੇ ਟਿਸ਼ੂ ਲਪੇਟ ਕੇ ਸਫਾਈ ਕਰਨ ਡਿਆ। ਯਾਰ ਇਹ ਕਿਉਂ ਸਫਾਈ ਕਰਨ ਡਿਆ? ਅੱਧੀ ਰਾਤੀ ਬੜਾ ਖੰਗਣ ਦਿਆ ਉੱਠ ਕੇ ਕਹਿੰਦਾ ਇੱਕ ਤਾਂ ਇਹਦੀ ਐਟਮਾਂ ਨਹੀਂ ਖਤਮ ਹੁੰਦੀ। ਸਫਾਈ ਵਾਲੇ ਮਹਿਕਮੇ 'ਚ ਲੱਗਾ ਤੇ ਛਿੱਤਰ ਪੈ ਗਏ। ਘੰਟੇ ਬਾਅਦ ਹੀ ਉਹਨਾਂ ਨੂੰ ਜਾ ਕੇ ਕਹਿੰਦਾ ਬੋਕਰ ਦੇ ਦਿਓ ਨਵੀਂ। ਉਹ ਕਹਿੰਦੇ ਪੁਰਾਣੀ ਕਿੱਥੇ ਗਈ? ਕਹਿੰਦਾ ਉਹ ਤੇ ਮੈਂ ਸਾਰੀ ਕੰਨਾਂ 'ਚ ਫੇਰ। ਸਾਰੇ ਸਫਾਈ ਵਾਲੇ ਨੂੰ ਢੀਕਣ ਦੇ ਭਾਈ, ਦੂਰੋਂ ਆਉਂਦੇ ਆ ਉਂਗਲ ਤੇ ਝਾੜੂ ਘੁਮਾਉਂਦਾ। ਇੱਕ ਘਰ ਨੇ ਇੰਨਾ ਬੜਾ ਕੂੜਾ ਇਹਨੂੰ ਫੜਾਇਆ ਤੇ ਆਹ ਵਾਲੀ ਆਈਟਮ ਕਰਦਾ। ਯਾਰ ਕੂੜਾ ਚੁੱਕਣ ਵਾਲੀ ਫੱਟੀਆਂ ਹੁੰਦੀਆਂ, ਇੰਜ ਕਰਕੇ ਉਹ ਬੱਲੇ ਵਾਲੇ ਬੈਗ 'ਚ ਪਾ ਕੇ ਲੰਮੇ ਪੈ। ਇੱਕ ਸਫਾਈ ਵਾਲੇ ਮਹਿਕਮੇ 'ਚ ਲੱਗ ਗਿਆ, ਇੱਕ ਜਗ੍ਹਾ ਤੇ ਨਾਲੀ ਸਾਫ਼ ਕੀਤੀ, ਉੱਥੇ ਚਾਰਜਰ ਲੱਭਾ ਤੇ ਰੋਨਾਲਡੋ ਤਰ੍ਹਾਂ ਇੰਜ ਕਰਨ ਦਿਆ। 7 ਘਰਾਂ ਦਾ ਕੂੜਾ ਪਿਆ ਤੇ ਕੱਲਾ ਕਹਿਣ ਡਿਆ 7 ਕੋ ਮਾਰੂੰਗਾ, ਮਾਰੂੰਗਾ। ਬਾਰਿਸ਼ ਪੈਂਦੇ ਤੇ ਉੱਤੋਂ ਮੰਜੀਆਂ ਥੱਲੇ ਲਾਣ ਦੇ, ਉੱਤੋਂ ਫੜਾ ਰਿਹਾ ਭਰਾ ਤੇ ਇਹ ਫੜਨ ਦੇ। ਇਹ ਜਦੋਂ ਫੜ ਲੈਂਦਾ ਸੀ ਨਾ ਤੇ ਉਹਨੂੰ ਕਹਿੰਦਾ ਸੀ ਛੱਡ ਦੇ ਛੱਡ ਦੇ ਛੱਡ ਦੇ। ਕੂੜਾ ਚੱਕਦਾ ਸੀਗਾ, ਕੂੜਾ ਚੱਕਣ ਦਿਆ ਆਪਣਾ ਪੁਰਾਣਾ ਖੁਸਰਾ ਵੇਖ ਲਿਆ ਯਾਰ,
ਤੇ ਆਪਣੇ ਤੋਂ ਥੋੜੇ ਕਹਿੰਦਾ ਦੇਖ ਤੇਰੀ ਜੁਦਾਈ ਨੇ ਕਿਆ ਹਾਲ ਇੱਕ ਘਰੋਂ ਕੂੜਾ ਲੈਣ ਗਿਆ ਵਾ ਤੇ ਗੋਲਡੀ ਫਲਾ ਕੇ ਉਹਦੇ ਬੱਚਿਆਂ ਨੂੰ ਕਹਿੰਦਾ ਮਾਲ ਕੱਢੋ ਓਏ ਮਾਲ ਕੱਢੋ ਓਏ। ਯਾਰ ਇੱਕ ਘਰ ਦੇ ਕੂੜੇ ਚੋਂ ਪੈਂਪਰ ਨਿਕਲਣ ਸੀ ਨਾਲ ਛੋਟਾ ਭਰਾ ਰੱਖਿਆ ਪਿੱਛੇ ਪੈਕਿੰਗ ਕਰੀ ਜਾਣਾ ਸੀ ਫਿਰ ਮੁੜ ਕੇ ਪੈਕਟ ਬਣਾ ਲਓ ਇੱਥੇ ਯਾਰ। ਕੀ ਬੰਦੇ ਯਾਰ ਇਹਨੇ ਦੂਰੋਂ ਸ਼ਵਾਰਮਾ ਬਣਦਾ ਦੇਖਿਆ ਸੀ ਤੇ ਘਰ ਤਵੇ ਤੇ ਪੈਂਪਰ ਘਮਾਉਣ ਡਿਆ। ਯਾਰ ਕੂੜਾ ਇਕੱਠਾ ਕਰਦਾ ਸੀ ਇੱਕ ਜੂਸ ਦੀ ਦੁਕਾਨ ਤੋਂ ਉਹਨੇ ਇੰਨਾ ਗਾਜਰਾਂ ਦਾ ਗੁੱਦਾ ਦਿੱਤਾ ਘਰ ਲਿਆ ਕੇ ਗਜਰੇਲਾ ਬਣਾ ਲਿਆ। ਯਾਰ ਇੰਨੀ ਜ਼ਿੰਮੇਵਾਰੀ ਨਾਲ ਕੂੜਾ ਚੁੱਕਿਆ ਹਕੂਮਤ ਇਹਨੂੰ ਸੋਨੇ ਦਾ ਬੋਰਾ ਗਿਫਟ ਕਰ। ਯਾਰ ਇੱਕ ਘਰੋਂ ਫੁੱਲ ਭਰੀ ਇੰਜ ਕਰਕੇ ਫਲਾਂ ਵਾਲੀ ਡਸਟਬਿਨ ਲੈਣੀ ਸੀ ਤੇ ਇੰਜ ਕਰਕੇ ਫੜਨ ਡਿਆ। ਕੂੜਾ ਚੁੱਕਣ ਦਿਆ ਫੁੱਲ ਹੀਰੋਗਿਰੀ ਕਰਨ ਦਿਆ ਇੰਜ ਤੋੜੇ ਦਾ ਮੂੰਹ ਪਿੱਛੋਂ ਇੰਜ ਕਰਕੇ ਤੇ ਇੱਥੋਂ ਸੁੱਟਣ ਦਿਆ। ਯਾਰ ਇੱਕ ਜਗ੍ਹਾ ਤੇ ਉਹਨੇ ਗੋਇਆ ਚੁੱਕਣਾ ਸੀ ਤੇ ਗੋਆ ਨਹੀਂ ਵੇਖ ਕੇ ਕਹਿੰਦਾ ਯਾਰ ਇੱਕ ਜਗ੍ਹਾ ਗੋਇਆ ਪਿਆ ਤੇ ਗੋਏ ਨੂੰ ਕਰ ਰਿਹਾ। ਯਾਰ ਭਾਈ ਕੌਬੋਏ ਸਟਾਈਲਿਸ਼ ਨਾਲ ਕੂੜਾ ਚੁੱਕਦਾ ਸੀ ਇੱਥੋਂ ਅੱਜ ਫਟੀਆਂ ਕੱਢ ਕੇ ਐਕ ਮਾਰ ਕੇ। ਦੂਰੋਂ ਮਾਈਆਂ ਇੰਜ ਕੂੜੇ ਦੇ ਛਾਪਰ ਮਾਰਨਗੀਆਂ ਤੇ ਮੈਟ੍ਰਿਕਸ ਫਿਲਮ ਤਰ੍ਹਾਂ ਬਚਤ ਗਿਆ। ਕੂੜੇ ਦੇ ਢੇਰ ਵੱਲ ਵੇਖ ਕੇ ਆ ਨਿਸ਼ਾਨ ਮਾਰਨ ਦਿਆ। ਕਿਵੇਂ ਖਤਮ ਕਰ ਦੇਣਾ ਹੈ। ਯਾਰ ਕੂੜਾ ਇਕੱਠਾ ਕਰਦਾ ਸੀ ਚੌਕ 'ਚ ਬਹਿ ਕੇ ਰੋਣ ਡਿਆ। ਮੈਂ ਕਿਹਾ ਰੋਣ ਕਦੋਂ ਡਿਆ ਕਹਿੰਦਾ ਮਾਲਕਾਂ ਨੇ ਕਹਿਣਾ ਯਾਰ ਕੱਲ ਜੀ ਨਾ ਕੂੜਾ ਨਹੀਂ ਆਇਆ। ਇਹਦਾ ਭਰਾ ਵੀ ਕੂੜੇ ਦਾ ਕੰਮ ਕਰਦਾ ਸੀ ਉਹਨੂੰ ਜਵਾਬ ਹੋ ਗਿਆ। ਮੈਂ ਕਿਹਾ ਉਹਨੂੰ ਜਵਾਬ ਕਾਹਤੋਂ ਆਇਆ ਕਹਿੰਦਾ ਜਵਾਬ ਹੀ ਹੋਣਾ ਸੀ ਅੱਧਾ ਕੂੜਾ ਤੋੜਦਾ ਸੀ। ਯਾਰ ਇੱਧਰ ਲੁਕੋ ਰਿਹਾ ਕੂੜਾ ਚੁੱਕਣ ਆਇਆ ਵਾ ਤੇ ਮਹੱਲੇ ਦੇ ਲੋਕ ਕਹਿੰਦੇ ਓਏ ਕਾਲੂ। ਮੈਂ ਕਿਹਾ ਕਾਲੂ ਅੱਜ ਤੱਕ ਸਫਾਈ ਸੁਈ ਕਰਦਾ ਰੇੜੀ ਤੇ ਨਹੀਂ ਹੁੰਦਾ ਕਹਿੰਦਾ ਲੈ ਜਾਣ ਦੇ ਤੇਰੇ ਭਰਾ ਨੇ ਆਪਣੀ ਰੂੜੀ ਪਾ ਲਈ ਆ। ਇੱਕ ਮਾਈ ਨੇ ਇਹਨੂੰ ਭਾਈ ਕੂੜੇ ਵਾਲਾ ਛਾਪਰ ਘੁਮਾ ਕੇ ਮਾਰਿਆ। ਮੈਂ ਕਿਹਾ ਇਹ ਕੀ ਕਹਿੰਦਾ ਟੈਨਸ਼ਨ ਨਾ ਲੈ ਦੇਖੀ ਅੱਗੋਂ ਕਿਤੇ ਪਾਣੀ ਵਾਲਾ ਘਬਾਰਾ ਵਜਣਾ ਆਪਾਂ ਧੁੱਪ ਜਾਣਾ। 7 ਵਜ ਗਏ ਆ ਸ਼ਾਮ ਦੇ ਤੇ ਕੂੜਾ ਚੁੱਕਣ ਦਿਆ। ਮੈਂ ਕਿਹਾ ਕਾਲੂ ਘਰ ਨਹੀਂ ਜਾਣਾ ਕਹਿੰਦਾ ਨਹੀਂ ਅੱਜ ਰਾਤ ਲੱਗਣੀ। ਯਾਰ ਡਬਲ ਤੇ 2-3 ਮਹੀਨੇ ਕੂੜਾ ਚੁੱਕਿਆ ਤੇ ਕੇ ਨਾਮ ਪੈ ਗਿਆ ਇਹਦਾ। ਕਿਉਂ ਕਚਰਾ ਕੁੰਡੀ। ਕੇ ਅਪਲਾਂਚ ਕਰੇਗਾ। ਆਓ ਰਜਨੀਕਾਂਤ ਨੇ ਆਇਆ ਸਾਫਾ ਰੱਖ ਕੇ ਤੇ ਐ ਕੂੜਾ ਚੱਕਣ ਦੇ। ਦੋ ਛਾਪਰ ਕੂੜੇ ਤੇ ਫੜਾਤੇ ਇੱਕ ਮਾਈ ਨੇ ਤੇ ਐ ਕਰਕੇ ਫੜਨ ਦੇ। ਚੱਲ ਤਾਂ ਕੂੜੇ ਦੀ ਚੰਗੀ ਬਚਤ ਹੋਈ ਇਹਨੂੰ 6 ਵਕਤ ਵਾਲਾ ਸਟਾਈਲ ਮਾਰਨ ਦਾ। ਯਾਰ ਕੂੜਾ ਇਕੱਠਾ ਕਰਦਾ ਸੀ ਰੇੜੀ ਪਿੱਛੇ ਲਿਖਾਇਆ ਜਲਨੇ ਵਾਲੇ ਕਾ ਮੂੰਹ ਕਾਲਾ। ਕੂੜੇ ਵਾਲੀ ਰੇੜੀ ਚਲਾਉਂਦਾ ਸੀ ਪਿੱਛੇ ਲਿਖਾਇਆ ਡਰਾਈਵਿੰਗ ਕੇ ਮੁਤਾਲਕ ਇਸ ਨੰਬਰ ਪਰ ਆਪ ਉਹ ਐਮ ਆਈ ਡਰਾਈਵਿੰਗ। ਉਹ ਆਏ ਡਰਾਈਵਿੰਗ ਆਓ। ਕੂੜੇ ਵਾਲੀ ਰੇੜੀ ਚਲਾਉਂਦਾ ਸੀ ਅੱਗੇ ਕਾਂ ਵਾਲਾ ਛੱਪ ਟੰਗਿਆ। ਮੈਂ ਕਿਹਾ ਇਹ ਕੀ ਹੈ ਕਹਿੰਦਾ ਚੁੱਪ ਕਰ ਕੰਪਲੇਨ ਬਾਕਸ ਆ। ਕੂੜੇ ਵਾਲੀ ਕੂੜੇ ਵਾਲੀ ਰੇੜੀ ਚਲਾਉਂਦਾ ਸੀ ਤੇ ਪਿੱਛੇ ਖੂਸਾ ਟੰਗਿਆ ਹੋਇਆ। ਕੂੜੇ ਵਾਲੀ ਰੇੜੀ ਚਲਾਉਂਦਾ ਸੀ ਪਿੱਛੇ ਲਿਖਿਆ ਚੌਥਾਈ ਸਦੀ ਦਾ ਹਿੱਸਾ। ਕੂੜੇ ਵਾਲੀ ਰੇੜੀ ਚਲਾਉਂਦਾ ਛੁੱਟੀ ਕਰਨੀ ਸੀ ਤੇ ਕਾਲੂ ਨੂੰ ਸਾਰੇ ਘਰ ਦਿਖਾਉਂਦੇ ਛੋਟੇ ਕਾਲੂ ਨੂੰ। रेडी पे शेर लिखिया महबूब की जुदाई के बाद कूड़ा ना इकट्ठा करते तो और क्या करते। वाली रेडी ते पीछे लिखिया हमारी रेडी कूड़ा आपका। रेडी के पीछे लिखा होया फेंको कूड़ा हम लेते हैं। यार कूड़ा इकट्ठा करता ਸੀ ਐਡਾ ਚਵਲਾ ਉੱਤੇ ਜਾਲੀ ਵੀ ਦਿੱਤੀ ਹੋਈ ਕੂੜੇ ਦੇ। ਯਾਰ ਕੂੜਾ ਇਕੱਠਾ ਕਰਦਾ ਸੀ ਤੇ ਇੱਕ ਘਰ ਨੇ ਕੂੜਾ ਦਿੱਤਾ ਤੇ ਕਹਿੰਦਾ ਕੀ ਗੱਲ ਭਾਈ ਦਾ ਕੰਮ ਕੁਮ ਠੀਕ ਨਹੀਂਗਾ। ਯਾਰ ਇਹਦੀ ਕੂੜੇ ਵਾਲੀ ਰੇੜੀ ਚ ਨਾ ਪਾਣੀ ਚੋਣ ਡਿਆ। ਮੈਂ ਕਿਹਾ ਪਾਣੀ ਕਿਉਂ ਚੋਣ ਡਿਆ ਕਹਿੰਦਾ ਯਾਰ ਕੂੜੇ ਨੂੰ ਬਟਰਫਲਾਈ ਹੋਈ ਜਾਂਦਾ। ਯਾਰ ਕੂੜੇ ਵਾਲੀ ਰੇੜੀ ਲਈ ਆ ਤੇ ਥੱਲੇ ਸਫਰਾ ਵਿਛਾਇਆ ਬੜਾ ਪਿਆਰਾ। ਯਾਰ ਕੂੜਾ ਇਕੱਠਾ ਕਰਦਾ ਸੀ ਤੇ ਉਹਦੀ ਰਿਕਾਰਡਿੰਗ ਵੀ ਲਵਾਈ ਹੋਈ ਆ। हमसे बेहतर कूड़ा कोई नहीं इकट्ठा करता। 5 ਮਰਲੇ ਦੇ ਘਰ ਦਾ ਕੂੜਾ 100 ਰੁਪਏ ਦਾ 2.5 ਮਰਲੇ ਦੇ ਘਰ ਦਾ ਕੂੜਾ 50 ਰੁਪਏ ਦਾ। ਨਵੇਂ ਨਵੇਂ ਡਿਜ਼ਾਈਨਾਂ ਦੇ ਕੂੜੇ ਆ ਗਏ। ਕੂੜੇ ਵਾਲੀ ਰੇੜੀ ਚਲਾਉਂਦਾ ਸੀ ਉਹਦੇ ਟੇਬਲ ਆਈ ਉਸ ਭਾਈ ਦੇ ਘਰੋਂ ਵੀ ਕੂੜਾ ਲੈ ਉਸ ਭਾਈ ਦੇ ਘਰੋਂ ਵੀ ਕੂੜਾ ਲੈ। ਕੂੜੇ ਚ ਇੰਨਾ ਕਾਮਯਾਬ ਹੋ ਗਿਆ ਬਾਹਰ ਆਪਣੇ ਘਰ ਦੀ ਦੀਵਾਰ ਤੇ 2 ਝਾੜੂ ਇੰਜ ਲਾਏ। ਆਪਣੀ ਨਜ਼ਰ ਬਣਾਈ ਹੋਈ ਕਾਲੂ ਕੂੜੇ ਵਾਲਾ ਆਇਆ ਕਾਲੂ ਕੂੜੇ ਵਾਲਾ। ਯਾਰ ਕੂੜੇ ਵਾਲਾ ਸੀ ਤੇ ਸਵੇਰ ਸਵੇਰ ਘਰ ਰਫੜ ਪਾਇਆ ਮੇਰੀ ਝਾੜੂ ਨਹੀਂ ਲੱਭਦੀ। ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਮੇਰੀ ਚੀਜ਼ਾਂ ਨੂੰ ਨਾ ਛੇੜੋ। ਇੰਨੀ ਲਗਨ ਸੀ ਨਾ ਕੂੜੇ ਨਾਲ ਇੰਨੀ ਮੁਹੱਬਤ ਸੀ ਕੂੜੇ ਨਾਲ ਕਿਤੇ ਕੂੜਾ ਇਕੱਠਾ ਕਰਨ ਚੋਂ ਫਸਟ ਆਇਆ ਤੇ ਸਾਰੇ ਅਦਾਰੇ ਦੇ ਬੰਦੇ ਇਹਦੀ ਇੰਜ ਕਰਕੇ ਕੂੜਾ ਪਾਸ਼ੀ ਕਰਨ ਦੇ। ਕੂੜਾ ਪਾਸ਼ੀ ਤੇ ਜਦੋਂ ਰਿਟਾਇਰ ਹੋਇਆ ਨਾ ਤੇ ਕੂੜਾ ਸਟੈਂਡ ਵਾਲ ਦੇਖ ਕੇ ਰੋਂਦੇ। ਕੂੜੇ ਦੀ ਰੇੜੀ ਚਲਾਉਂਦਾ ਸੀ ਫੁੱਲ ਭਰਿਆ ਕੂੜਾ ਐ ਪੀਕ ਤੇ ਹੈ
ਬਾਰਡਰ ਨਾਲ ਦੇਖਿਆ ਤੇ ਐ ਮੁੜ ਗਿਆ। ਯਾਰ ਤੈਨੂੰ ਕੀ ਕਹਿਣਾ ਉਹਨੇ? ਰੂੜੀ ਦੇ ਕੋਲ ਖਲੋਤਾ, ਕਰੇਨ ਵਾਲੇ ਇੰਜ ਕਰਕੇ ਰੂੜੀ ਵੇਲੀ ਕਰਨ ਡੇ ਤੇ ਨਾਲ ਦੇ ਦੋਸਤ ਨਾਲ ਕਹਿੰਦਾ ਮੇਰਾ ਬਾਗ ਉੱਜੜ ਗਿਆ, ਮੇਰਾ ਬਾਗ ਉੱਜੜ ਗਿਆ। ਮਾਰਨਿੰਗ ਸ਼ੋਅ ਦੇ ਵਿੱਚ ਇਹਨੇ ਗੋਹੇ ਵਾਲੀ ਜੁੱਤੀ ਇੰਜ ਕਰਕੇ ਬੈਠਾ। ਕੂੜੇ ਨੇ ਰੇੜੀ ਚਲਾਉਂਦਾ ਸੀ, ਪਿੱਛੇ ਲਿਖਿਆ ਮਾਈ ਕੂੜਾ ਮਾਈ ਪ੍ਰਾਪਰਟੀ। ਯਾਰ ਕੂੜਾ ਇਕੱਠਾ ਕਰਦਾ ਸੀ, ਇੱਕ ਮਾਈ ਨੇ ਇਹਨੂੰ 100 ਰੁਪਏ ਦਿੱਤਾ, ਕਹਿੰਦਾ ਨਹੀਂ ਮੈਂ ਸ਼ੌਕ ਨਾਲ ਕਰਦਾ ਵਾਂ। ਇੱਕ ਕੂੜੇ ਚ ਉਂਗਲ ਲਾ ਕੇ ਚੂਸੇ ਕਹਿੰਦਾ ਪਰਸੋਂ ਆਵਾਂਗੇ। ਇੱਕ ਦਰਵਾਜ਼ਾ ਖੜਕਾ ਰਿਹਾ ਤੇ ਖੋਲ ਨਹੀਂ ਰਿਹਾ ਤੇ ਆਪਣੇ ਭਰਾ ਨੂੰ ਕਿਹਾ ਦੇ ਆ ਦਰਵਾਜ਼ਾ ਤੋੜ ਦੇ। ਤੇ ਆ ਜਿੱਧਰ ਇਹਨਾਂ ਦੇ ਮਹੱਲੇ ਇੱਕ ਕੂੜਾ ਚੁੱਕਣ ਵਾਲਾ ਆ ਗਿਆ, ਉਹਨੇ ਕਿਹਾ ਇਸ ਘਰ 'ਚ ਇੰਨੀ ਸਫਾਈ ਹੈ। ਜਦੋਂ ਕਾਲੂ ਬਾਹਰ ਆਣ ਗਿਆ ਤੇ ਆਪ ਕੂੜਾ ਚੁੱਕਣ ਵਾਲੇ। ਇੱਕ ਘਰੋਂ ਕੂੜਾ ਲੈ ਕੇ ਬਾਰ-ਬਾਰ ਚੱਕਰ ਲਾਈ ਜਾਣ ਡਿਆ। ਇਹਦਾ ਭਰਾ ਕਹਿੰਦਾ ਇਸ ਘਰ ਬਾਰ-ਬਾਰ ਕਾਹਤੋਂ ਲਾਉਂਦੇ ਚੱਕਰ? ਕਹਿੰਦਾ ਜਦੋਂ ਪਹਿਲੀ ਵਾਰੀ ਕੂੜਾ ਚੁੱਕੇ ਸੀ ਨੇ ਵਿੱਚੋਂ ਗੱਚਕ ਨਿਕਲੀ ਸੀ। ਯਾਰ ਇਹਦਾ ਬੱਚਾ ਘਰ ਵਾਰਾ ਬਹੁਤ ਫਿਰਦਾ ਸੀਗਾ, ਉਹਨੂੰ ਵੀ ਲੈ ਗਿਆ, ਕਹਿੰਦਾ ਕੂੜਾ ਸਟੈਂਡ ਆ ਧੜੀ ਧੜੀ ਦੇ ਛਾਪਰ ਬਣਾਏ। ਯਾਰ ਕੂੜਾ ਚੁੱਕਣ ਦਿਆ ਭਾਈ ਵਿੱਚ। ਕੂੜਾ ਇਕੱਠਾ ਕਰਦਾ ਸੀ। ਅੱਛਾ ਅੱਛੇ ਦਫ਼ਤਰਾਂ ਦੇ ਵਿੱਚ ਨਾ ਡਸਟਬਿਨ ਤੇ ਜਿਹੜਾ ਛਾਪਰ ਨੀ ਚੜਾਈਦਾ, ਉਹ ਛਾਪਰ ਆਪਣੀ ਤਸਵੀਰ ਵਾਲੇ ਛੁਪਾਏ ਹੋਏ। ਕੂੜਾ ਇਕੱਠਾ ਕਰ ਲਿਆ ਭਾਈ, ਕੂੜਾ ਇਕੱਠਾ ਕਰ ਲਿਆ। ਉਹ ਚਿੱਕੜ ਦੇ ਵਿੱਚੋਂ ਸੀਟੀ ਜੀ ਲੱਭੀ ਤੇ ਉਸੇ ਟਾਈਮ ਵਜਾ ਕੇ ਚੈੱਕ ਕਰਨ ਦਿਆ ਸੀ। ਦਫ਼ਤਰ ਦਾ ਕੂੜਾ ਚੁੱਕਿਆ ਕਿਤੇ ਅੱਧੀ ਨੈਸਲੇ ਦੀ ਬੋਤਲ ਆ ਗਈ, ਨਾਲ ਦੇ ਦਫ਼ਤਰ ਦੀ ਫ੍ਰਿਜ 'ਚ ਰਖਾਉਣ ਡਿਆ, ਕਹਿੰਦਾ ਰੱਖੋ ਵਾਪਸੀ ਲੈ ਜਾਂਦਾ। ਕੂੜਾ ਚੁੱਕਣ ਦੇ ਵਿੱਚੋਂ ਇੱਕ ਦੰਦਾਂ ਵਾਲਾ ਬੁਰਸ਼ ਨਿਕਲ ਆਇਆ ਤੇ ਜੇਬ 'ਚ ਪਾ ਲੈ ਕੇ ਆਪ ਕਰਾਂਗੇ। ਏਡਾ ਗੰਦਾ ਸੀ ਉਹ। ਕੂੜਾ ਚੁੱਕਦਾ ਸੀ, ਇੱਕ ਕੂੜੇ 'ਚੋਂ ਲੋਰੀ ਪੂਰਾ ਨਿਕਲ ਆਇਆ ਤੇ ਅਗਲੇ ਦਿਨ ਉਹਨਾਂ ਨੂੰ ਦੱਸਣ ਦਿਆ ਤੁਹਾਡਾ ਕੂੜਾ ਬੜਾ ਮਜ਼ੇਦਾਰ ਸੀ। ਕੂੜੇ ਤੇ ਨਿੰਬੂ ਨੂੰ ਜੋੜਨ ਦਿਆ। ਮੈਂ ਕਿਹਾ ਕਹਿੰਦਾ ਥੋੜਾ ਸਪੈਸੀ ਕਰ ਦੇ। ਆਪਣੀ ਰੂੜੀ ਦੀ ਡੈਕੋਰੇਸ਼ਨ ਬਣਾਉਣ ਵਾਸਤੇ ਆਲੇ ਦੁਆਲੇ ਗਮਲੇ ਰੱਖੇ ਹੋਏ। अपने घर पुराना कूड़ा रखा तो अपने बच्चे ने कहते ये तुम्हारे दादे के हाथों का है। ਮੈਨੂੰ ਕਹਿੰਦਾ ਕੂੜਾ ਇਕੱਠਾ ਕਰ, ਮੈਨੂੰ ਕਹਿੰਦਾ ਚਲਾਓ ਯਾਰ ਆਪਾਂ ਇੱਥੇ ਬੱਚੇ ਛੋਰ ਪਣੇ ਗਦਾਮ ਤੇ ਚੱਲੇ ਤੇ ਰੂੜੀ ਤੇ ਲੈ ਗਿਆ। ਯਾਰ ਵੱਡੇ ਮਾਰ 'ਚ ਲੱਗ ਗਿਆ ਕਿ ਇਹਦੇ ਬੋਸ ਨੂੰ ਇਹਦੇ ਬੋਸ ਨੂੰ ਕੁੜੀ ਕਹਿੰਦੀ ਆ ਤੁਹਾਡੇ ਕਾਰੀਗਰ ਬੜੇ ਇਨੋਸੈਂਟ ਆ। ਕਹਿੰਦਾ ਓਏ ਤੇਰੀਆਂ ਸ਼ਿਕਾਇਤਾਂ ਲਾਉਣ ਤੂੰ ਫੱਟ ਗਿਆ, ਇਹਦਾ ਤੈਨੂੰ ਕਢਾ ਦੇਣਾ ਹੀ ਇਹਨੇ ਭਾਈ। ਯਾਰ ਵੱਡੇ ਮਾਰ ਦੀ ਪਰੇ ਨੁੱਕਰ 'ਚ ਜਾ ਕੇ ਨਾ ਉਹਨਾਂ ਦੀ ਕੈਚਅਪ ਦੀ ਬੋਤਲ ਖੋਲ ਕੇ ਆਪਣਾ ਸਮੋਸਾ ਖਾਣ ਦੇ। ਆਨ ਮੁਸਤਫਾ ਦੇ ਸ਼ੋਅ 'ਚ ਉਹਨੇ ਸਵਾਲ ਪੁੱਛੇ, ਇਹਨੂੰ ਜਵਾਬ ਨਹੀਂ ਆਇਆ ਤੇ ਇਹਦੇ ਬੁੜੇ ਨੇ ਛਿੱਤਰ ਮਾਰੇ, ਕਹਿੰਦਾ ਘਰ ਇੱਕ ਗੱਲ ਦੇ 36 ਜਵਾਬ। ਹਾਂ ਯਾਰ ਟੈਸਟ ਮੈਚ ਵੇਖਣ ਚਲ ਗਿਆ। ਮੈਂ ਕਿਹਾ ਤੈਨੂੰ ਇੰਨਾ ਕ੍ਰਿਕਟ ਦਾ ਸ਼ੌਕ ਆ? ਕਹਿੰਦਾ ਨਹੀਂ ਯਾਰ ਮੈਂ ਤਨਹਾਈ ਪਸੰਦ ਆ। ਕੱਲੇ ਬੈਠਾ 5 ਦਿਨ ਉੱਥੇ ਬੈਠਾ। ਵੱਡੇ ਮਾਰ ਤੋਂ ਸ਼ਾਪਿੰਗ ਕਰਕੇ ਉਹਨਾਂ ਨੂੰ ਆਨਲਾਈਨ ਬਿੱਲ ਕਰਨ ਵਾਸਤੇ ਜੇਬ ਦੇ ਵਿੱਚੋਂ ਫੁੱਲੀ ਬੈਟਰੀ ਵਾਲਾ ਮੋਬਾਈਲ ਕੱਢਣ। ਯਾਰ ਇੰਜ ਕਰਕੇ ਸਟੇਡੀਅਮ 'ਚ ਵੱਡੀ LCD ਲੱਗੀ ਹੁੰਦੀ ਚੌਲ, ਉਹ ਭੱਜ ਨੱਸ ਕੇ ਉਹਦਾ ਰਿਮੋਟ ਲੱਭਣ ਡਿਆ। ਜਿਹੜਾ ਰੋਡ ਤੇ ਨਹੀਂ ਉਹ ਟੀਵੀ ਜੇ ਲੱਗੇ ਹੁੰਦੇ ਮਸ਼ਹੂਰੀਆਂ ਵਾਲੇ, ਉੱਥੇ ਆਪਣੇ ਬੁੜੇ ਦੇ ਵਿਆਹ ਵਾਲੀ USB ਤੋਂ ਵੱਡੇ ਮਾਰ 'ਚ ਵੜਦਿਆਂ ਸਾਰੀ ਜਿਹੜਾ ਦਰਵਾਜ਼ੇ ਤੇ ਵੱਡਾ AC ਲੱਗਾ ਹੁੰਦਾ, ਚੌਲ ਉਹ 'ਚ ਬਨੈਣ ਸਕਾਉਣ ਡਿਆ। ਗੱਲ ਸਹਿਰਾਜ ਤੁਰਿਆ ਜਾਂਦਾ ਤੇ ਪੈਰ ਨਾਲ ਕੁਛ ਕੱਛੂ ਕੁ ਪੁੱਠੇ ਕਰੀ ਜਾਂਦਾ। ਰਾਡੋ ਤੋਂ ਉੱਤਰ ਕੇ ਮਾਰਚ ਵੜਿਆ ਤੇ ਸਾਰੇ ਕਾਰੀਗਰ ਗੱਲਾਂ ਕਰਨ ਦੇ ਉਹ ਭੁੱਖ ਆ ਗਈ ਫੇਰ। ਉਹ ਯਾਰ ਆਪੀ ਚੜਨ ਵਾਲੀਆਂ ਪੌੜੀਆਂ ਤੋਂ ਨਹੀਂ ਜਾਂਦੇ, ਦੂਜੀਆਂ ਤੋਂ ਚੜ ਕੇ ਜਾਂਦੇ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਪੂਰੇ ਪੈਸੇ ਆ। ਯਾਰ ਸਮੁੰਦਰ ਦੇ ਕਿਨਾਰੇ ਇੱਕ ਮਗਰਮੱਛ ਪਾਗਲ ਕੀਤਾ ਪਿਆ, ਉਹਦੇ ਮੂੰਹ ਕੇ ਐਂ ਉਂਗਲ ਕਰ ਰਿਹਾ ਐਂ ਕਰੀ ਜਾਂਦਾ। ਮਗਰਮੱਛ ਆ ਕੇ और लिफ्ट ਤਾਂ ਨਹੀਂ ਜਾਂਦੀ ਤੇ ਮੋਬਾਈਲ ਰੱਖ ਤੇ ਖਿੱਚਣ ਲੱਗਾ ਤੇ ਮੋਬਾਈਲ ਤਾਂ ਚਲਾ ਗਿਆ। ਲੱਭਣ ਦੇ ਕਿੱਧਰ। ਯਾਰ ਪਹਿਲੀ ਵਾਰੀ ਵੱਡੇ ਮਾਰ 'ਚ ਗਿਆ ਵਾ, ਜਿੱਧਰੋਂ ਚੜੀਦਾ ਨਾ ਉਧਰੋਂ ਲੱਥਣ ਦੇ ਆ। ਬੀਚ ਦੇ ਕਿਨਾਰੇ ਤੇ ਖਲੋਤਾ ਭਾਈ ਤੇ ਮਗਰਮੱਛ ਆਪਣੀ ਬੁੱਢੀ ਨੂੰ ਕਹਿਣ ਦਿਆ ਇਹ ਕਿਤੇ ਸਾਈਡ ਤੇ ਹੋਵੇ ਤੇ ਮੈਂ ਆਵਾਂ। ਨਹਿਰ ਤੇ ਬੀਚ ਦਾ ਕਹਿੰਦੇ ਮੈਂ ਬੀਚ ਤੇ ਆਇਆ ਵਾਂ। ਪੁੱਲਾ ਵਾਲੇ ਬੀ ਸਮੁੰਦਰ ਦੇ ਕਿਨਾਰੇ ਸਾਰੇ ਗਰੇਜ ਇੰਜ ਕਰਕੇ ਲੰਮੇ ਪਏ, ਚਵਲ ਨੇ ਛਾਲ ਮਾਰ ਕੇ ਸਾਰੇ ਛਿੱਟੇ ਪਾ ਦਿੱਤੇ। ਬੀਚ ਦੇ ਕਿਨਾਰੇ ਤੇ ਖਲੋਤਾ ਆ ਭਾਈ ਤੇ ਸ਼ਰਟ ਦੇ ਪਿੱਛੇ ਘਰ ਦਾ ਐਡਰੈਸ ਲਿਖਿਆ। ਬੀਚ ਤੋਂ ਛਿੱਤਰ ਪੈਂਦੇ ਅੰਗਰੇਜ਼ਾਂ ਕੋਲੋਂ। ਅੱਛਾ ਉੱਥੇ ਉਹ ਸਾਰੇ ਬੜੇ ਮਜ਼ੇ ਨਾਲ ਫਿਰਦੇ ਤੇ ਆਪਣਾ ਖਾਰਸ਼ ਵਾਲਾ ਕੁੱਤਾ ਲੈ ਕੇ ਜਾਂਦੇ।
ਯਾਰ ਬੀਚ ਦੇ ਕਿਨਾਰੇ ਸਾਰੇ ਅੰਗਰੇਜ਼ ਕੋਈ ਪ੍ਰੈਨਾ ਕਲਾਡਾ ਪੀ ਰਿਹਾ, ਕੋਈ ਸ਼ੇਕ ਪੀ ਰਿਹਾ, ਚਵਲ ਕੱਲਾ ਹੀ ਰੇਤ ਵਾਲਾ ਘਰ ਬਣਾਉਣ ਡਿਆ ਪਿਆ। ਇੰਜ ਕਰਕੇ ਅੰਗਰੇਜ਼ ਅੱਖਾਂ ਤੇ ਉਹ ਖੀਰੇ ਲਾ ਕੇ ਪਏ ਹੋਏ ਤੇ ਆਪ ਵੀ ਬੀਚ ਦੇ ਕਿਨਾਰੇ ਤੇ ਬਰਫ਼ ਤੇ ਖੀਰੇ ਲਾ ਕੇ ਵਿੱਚ ਸੇਲ ਕਰਦੇ ਸਮਾਰਟ ਵਾਚ ਮੋਬਾਈਲ ਨਾਲ ਅਟੈਚ ਕਰਕੇ ਮੋਬਾਈਲ ਘਰ ਰੱਖ ਗਿਆ, ਆਪ ਪਿੰਡ ਚਲਾ ਗਿਆ। ਯਾਰ ਮਾਮਾ ਨਾਲ ਲੈ ਕੇ ਜਾ। ਬੀਚ ਦੇ ਕਿਨਾਰੇ ਬੰਦਾ ਖੀਰੇ ਰੱਖ ਕੇ ਆ ਕਰਕੇ ਸੁੱਤਾ ਪਿਆ ਤੇ ਉਹਦੀ ਟੀਨ ਪੈਕ ਪੀ ਗਿਆ। ਓਕੇ ਨਾਜ਼ਰੀਨ, ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਬੀਚ ਦੇ ਕਿਨਾਰੇ ਅੰਗਰੇਜ਼ ਭਾਈ ਇੰਜ ਕਰਕੇ ਬਾਰਬੀਕਿਊ ਆਪਣੇ ਚਰਗੇ ਬਣਾਉਂਦੇ ਤੇ ਇਹਨੂੰ ਪਤਾ ਨਹੀਂ ਕਾਹਦਾ ਗੁੱਸਾ ਚੜਿਆ, ਸਾਰੀ ਰੇਤ ਪਾ ਕੇ ਆ ਗਿਆ ਅੰਗਰੇਜ਼। ਮਿੱਠੇ ਏਡਾ ਪਾਗਲਾ ਬੀਚ ਦੇ ਕਿਨਾਰੇ ਉੱਥੇ ਮੂਲੀ ਲੱਭਣ ਦੇ ਕੱਟੀ। ਉਹ ਜਿਹੜੀ ਲੂਣ ਮਿਰਚਾਂ ਲੱਗ ਨਹਿਰਾਂ ਦੇ ਵਿੱਚ ਯਾਰ ਸਿੱਟੇ ਵਾਲੀ ਛਲੀ ਲੱਭਣ ਡਿਆ। ਓ ਯਾਰ ਓਕੇ ਕਰੋ ਯਾਰ। ਗੱਲ ਆ ਓਏ ਮਿੱਠੇ ਯਾਰ, ਯਾਰ, ਕੀ ਕਰੋ ਯਾਰ। ਬੀਚ ਜਿੱਥੇ ਮੁੱਕਦਾ ਨਹੀਂ ਪਰਾਂ ਥੋੜਾ ਜਿਹਾ ਗਰਮੀ ਦੀ ਰੇੜੀ ਲਾਈ। ਓਕੇ ਨਾਜ਼ਰੀਨ, ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਇੱਕ ਅੰਗਰੇਜ਼ ਕੋਲ ਛਿੱਤਰ ਪੈ ਗਏ, ਮਾੜਾ ਜਿਹਾ ਅੰਦਰ ਜਾਣਾ ਸੀਗਾ, ਉਹਨੂੰ ਕਹਿੰਦਾ ਮੇਰੇ ਮੋਬਾਈਲ ਦਾ ਧਿਆਨ ਰੱਖ। ਯਾਰ ਟਾਈਮ ਖਤਮ ਹੋ ਗਿਆ ਵਾ ਯਾਰ ਦਾਨਿਸ਼। ਯਾਰ ਬੀਚ ਦੇ ਵਿੱਚ ਨਹਾਉਣ ਡਿਆ ਵਾ, ਪਤਾ ਨਹੀਂ ਕੋਈ ਜੋੜਾ ਆਇਆ ਅੰਗਰੇਜ਼ ਤੇ ਅੰਗਰੇਜ਼ੀ ਨੇ ਜਾਣ ਕੇ ਚਵਲ ਉਹਨਾਂ ਦੇ ਛਿੱਟੇ ਪਾਉਣ ਲੱਗਿਆ। ਬੀਚ ਤੇ ਇੱਕ ਅੰਗਰੇਜ਼ ਸੁੱਤਾ ਪਿਆ ਵਾ ਭਾਈ ਤੇ ਉੱਥੇ ਖਲੋਤਾ 1122 ਤੋਂ ਗੱਲ ਲੱਗ ਰਹੀ ਆ। ਯਾਰ ਇੱਕ ਅੰਗਰੇਜ਼ ਵੈਸੇ ਹੀ ਉੱਥੇ ਬੀਚ ਦੇ ਕਿਨਾਰੇ ਪਿਆ, ਉਹਦਾ ਢਿੱਡ ਘੁੱਟ ਕੇ ਪਾਣੀ ਕੱਢਣ ਦਿਆ। ਯਾਰ ਬੀਚ ਦੇ ਵਿੱਚੋਂ ਬਾਹਰ ਹੀ ਨਹੀਂ ਆਉਂਦੇ। ਮੈਂ ਕਿਹਾ ਬਾਹਰ ਆ, ਕਹਿੰਦਾ ਚੁੱਪ, ਕੱਚਾ ਅੰਗਰੇਜ਼ ਲੈ ਗਿਆ। ਕਿਤਾਬ ਭਾਈ ਸਮੁੰਦਰ ਚੋਂ ਨਿਕਲ ਕੇ ਭੱਜਾਂ ਆਂਦੇ ਆ ਬੀਚ ਵੱਲ ਨੂੰ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਨੂੰ ਮੱਛੀਆਂ ਪੈ ਗਈਆਂ ਸੀ। ਯਾਰ ਐਡਾ ਚਵਲ ਜਿਹੜੇ ਬੀਚ ਦੇ ਕਿਨਾਰੇ ਸਾਰੇ ਅੰਗਰੇਜ਼ ਇੰਜ ਕਰਕੇ ਸਾਨੂੰ ਬਾਤ ਲੈ ਰਹੇ ਸੀ ਨਾ, ਸੁੱਤੇ ਸੀ ਖੀਰ ਲੈ ਕੇ ਚਵਲ ਉਹਨਾਂ ਦੇ ਮੁੱਠਾਂ ਦੇ ਮੂੰਗਰਾ ਬਦਨ ਰੱਖਣ ਜਾਂਦੇ। ਉਹ ਜਿਹੜੇ ਓਕੇ ਨਾਜ਼ਰੀਨ, ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਸਾਨੂੰ ਦੁਆਵਾਂ 'ਚ ਯਾਦ ਰੱਖਣਾ। ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ, ਸਾਨੂੰ ਇੰਨਾ ਪਿਆਰ ਦੇ ਰਹੇ ਹੋ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਓਕੇ, ਅੱਲਾਹ ਹਾਫਿਜ਼।